ਗੁਰਬਾਣੀ ਪ੍ਰਸਾਰਣ ਲਈ ਐਸਜੀਪੀਸੀ ਵੱਲੋਂ ਆਪਣਾ YouTube ਚੈਨਲ ਕੀਤਾ ਗਿਆ ਸ਼ੁਰੂ। ਹੜ੍ਹ ਪੀੜਤਾਂ ਲਈ ਰਾਸ਼ਨ ਤੇ ਪਾਣੀ ਲੈ ਕੇ ਜਾ ਰਹੇ ਲੋਕਾਂ ਨੂੰ ਚੌਂਕੀਆਂ ਤੇ ਰੋਕ ਰਿਹਾ ਹੈ ਪ੍ਰਸ਼ਾਸਨ। ਡਰੱਗ ਦੇ ਮਾਮਲੇ 'ਚ ਗ੍ਰਿਫਤਾਰ ਤੇਜਵੀਰ ਸਿੰਘ ਮਾਮਲੇ ਤੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਚ ਛਿੜੀ ਸ਼ਬਦੀ ਜੰਗ। ਅੰਮ੍ਰਿਤਸਰ ਗੁਰਬਾਣੀ ਦਾ ਪਹਿਲਾ ਸਿੱਧਾ ਪ੍ਰਸਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਸਵੇਰੇ ਆਪਣੇ YouTube ਚੈਨਲ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਤੋਂ ਕੀਤਾ ਗਿਆ। ਇਸ ਟੈਲੀਕਾਸਟ ਨੇ ਪਹਿਲੇ ਹੀ ਦਿਨ ਇੱਕ ਰਿਕਾਰਡ ਵੀ ਬਣਾਇਆ। ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਚੈਨਲ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਸ਼ੁਰੂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਨਿੱਜੀ ਸੈਟੇਲਾਈਟ ਚੈਨਲ ਸਥਾਪਿਤ ਕਰਨ ਤੱਕ ਨਿੱਜੀ ਚੈਨਲ ਦੇ ਸਹਿਯੋਗ ਨਾਲ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਜਾਰੀ ਰਹੇਗਾ। ਗੁਰਬਾਣੀ ਦੇ ਲਾਈਵ ਪ੍ਰਸਾਰਣ ਦੇ ਵਿਚਾਰਾਂ ਨੇ ਰਿਕਾਰਡ ਤੋੜ ਦਿੱਤੇ ਹਨ। ਜਿਸ ਸਮੇਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਉਸ ਸਮੇਂ ਤਕਰੀਬਨ 12 ਤੋਂ 15,000 ਲੋਕ ਇਸ ਨੂੰ ਦੇਖ ਰਹੇ ਸਨ। ਟੈਲੀਕਾਸਟ ਖਤਮ ਹੋਣ ਤੱਕ ਵਿਊਜ਼ ਦੀ ਗਿਣਤੀ 40,000 ਦੇ ਕਰੀਬ ਪਹੁੰਚ ਚੁੱਕੀ ਸੀ। ਲਾਈਵ ਸਟ੍ਰੀਮ ਬੰਦ ਹੋਣ ਤੋਂ ਬਾਅਦ ਵੀ ਸਵੇਰ ਦੇ ਪ੍ਰਸਾਰਣ ਲਈ ਵਿਚਾਰ ਵਧਦੇ ਰਹੇ। ਸ਼੍ਰੋਮਣੀ ਕਮੇਟੀ YouTube ਚੈਨਲ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਰਾਹੀਂ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਮੁਹੱਈਆ ਕਰਵਾਏਗੀ। ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਕਰੀਬ 3 ਮਹੀਨਿਆਂ ਤੱਕ ਆਪਣਾ ਟੀਵੀ ਚੈਨਲ ਵੀ ਬਣਾਏਗੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਤੇ ਸ਼੍ਰੋਮਣੀ ਕਮੇਟੀ ਨੇ ਟੀਵੀ ਦੇ ਅਧਿਕਾਰ ਪਹਿਲਾਂ ਵਾਲੇ ਨਿੱਜੀ ਚੈਨਲ ਨੂੰ ਹੀ ਦੇ ਦਿੱਤੇ ਹਨ। ਚੈਨਲ ਦੀ ਸ਼ੁਰੂਆਤ ਗੁਰਮਤਿ ਮਰਿਆਦਾ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਕੀਤੀ ਗਈ। ਇਸ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵੈਬ ਚੈਨਲ ਦੀ ਸ਼ੁਰੂਆਤ ਮੌਕੇ ਸੰਗਤਾਂ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਲਦੀ ਹੀ ਸੈਟੇਲਾਈਟ ਚੈਨਲ ਸ਼ੁਰੂ ਕੀਤਾ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੀ ਰਹਿਣਗੇ। ਨਤੀਜੇ ਵਜੋਂ ਕੋਈ ਹੋਰ ਚੈਨਲ ਇਸ ਨੂੰ ਚਲਾ ਨਹੀਂ ਸਕੇਗਾ। ਔਰ ਖਾਲਸੇ ਪੰਥ ਦੀ ਇਹ ਮੰਗ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸਥਾਪਿਤ ਕਰੇ। ਚੈਨਲ ਸਥਾਪਿਤ ਕਰਨ ਲਈ ਅਸੀਂ ਮੁਨਕਰ ਨਹੀਂ ਗਏ, ਚੈਨਲ ਵੀ ਅਸੀਂ ਸਥਾਪਿਤ ਕਰ ਰਹੇ ਹਾਂ। ਪਰ ਪਿਛਲੇ ਸਾਲ ਸਾਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਆਦੇਸ਼ ਆਇਆ ਕਿ ਆਪਣਾ YouTube ਲਾਂਚ ਚੈਨਲ ਜਿਹੜਾ ਤੁਸੀਂ ਲਾਂਚ ਕਰੋ। ਉਹਦੇ ਲਈ ਸਾਡੀ ਸਬ ਕਮੇਟੀ ਜਿਹਦੇ ਵਿੱਚ ਗੁਰਚਰਨ ਸਿੰਘ ਗਰੇਵਾਲ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਵਣ ਸਿੰਘ ਕੁਲਾਰ, ਕੁਲਵੰਤ ਸਿੰਘ ਮੰਨਣ, ਇਹਨਾਂ ਸਾਰਿਆਂ ਨੇ ਬੈਠ ਕੇ ਅੱਜ ਦਾ ਜਿਹੜਾ ਇਹ ਚੈਨਲ ਚਾਲੂ ਕੀਤਾ, ਇਹਦੇ 'ਚ ਵੱਡਾ ਆਪਣਾ ਯੋਗਦਾਨ ਪਾਇਆ। ਤੇ ਇਹ ਖਾਲਸਾ ਪੰਥ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਿੱਤੀ ਡਾਇਰੈਕਸ਼ਨ ਤੇ ਅੱਜ ਜਿਹੜਾ YouTube ਜਿਹੜਾ ਚੈਨਲ ਆ ਉਹ ਲਾਂਚ ਕੀਤਾ ਗਿਆ। ਹੁਣ ਲੋਕਾਂ ਨੂੰ ਇਹ ਵੀ ਸੁਵਿਧਾ ਹੋ ਜਾਊਗੀ ਵੀ ਜੇ ਗੱਡੀ 'ਚ ਤੁਰੇ ਹੋ ਆ, ਚਾਹੇ ਸ਼ਹਿਰ ਦੇ ਵਿੱਚ ਕਿਸੇ ਕੰਮ ਤੁਰੇ ਹੋ ਆ, ਚਾਹੇ ਉਹ ਦਫ਼ਤਰ ਵਿੱਚ ਬੈਠੇ ਆ, ਉਹ ਲਾਈਵ ਪ੍ਰੋਗਰਾਮ ਸਾਰਾ ਜਿਹੜਾ ਇੱਥੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਉਹ ਦੇਖਦੇ ਵੀ ਰਹਿਣਗੇ। ਸੋ ਇਹਦਾ ਨਾਮ ਵੀ ਜਿਹੜਾ SGPC ਸ਼੍ਰੀ ਅੰਮ੍ਰਿਤਸਰ ਰੱਖਿਆ ਗਿਆ। ਮੈਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਅੱਜ ਗੁਰੂ ਸਾਹਿਬ ਨੇ ਤਰਸ ਕਰਕੇ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਵਾਇਆ। ਪਰ ਮੈਨੂੰ ਇੱਕ ਅਫਸੋਸ ਵੀ ਆ ਕਿ ਆਪਾਂ ਇੱਕ ਕਾਰ ਸਿਰੇ ਚੜ੍ਹਦਾ ਹੈ, ਗਾਹਾਂ ਹੋਰ ਨਾਲ ਗੱਲ ਜੋੜ ਲੈਂਦੇ ਆ। ਇਹ YouTube ਦਾ ਅਸੀਂ ਕਿਸੇ ਨੂੰ ਲਿੰਕ ਨਹੀਂ ਦੇਣਾ, ਪਰ ਉਹ ਸ਼ੇਅਰ ਜ਼ਰੂਰ ਕਰ ਸਕਦਾ। ਇਹਨੂੰ ਕੋਈ ਵੀ ਜਿਹੜੇ ਆ ਉਹ ਆਪਣੇ, ਕਿਉਂਕਿ ਟੈਕਨੀਕਲ ਤੌਰ ਤੇ ਮੇਰੇ ਤੋਂ ਵੱਧ ਜਾਣਦੇ ਆ, ਤੇ ਅੱਜ ਕਿੰਤੂ ਪਰੰਤੂ ਨਾ ਕਰੋ। ਜੇ ਕੋਈ ਸੇਵਾਵਾਂ ਕਰ ਰਿਹਾ ਤੇ ਕੱਲ ਨੂੰ ਮੇਰੇ ਥਾਂ ਕੋਈ ਹੋਰ ਵੀ ਆ ਜਾਊਗਾ। ਪਰ ਜਥੇਬੰਦੀ ਜਿਹੜੀ ਖਾਲਸਾ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਸ਼ਾਨਾ ਮਤੀ ਇਤਿਹਾਸ ਆ। ਪੰਜਾਬ ਵਿੱਚ ਹੜ੍ਹਾਂ ਕਾਰਨ ਹਾਲਾਤ ਖਰਾਬ ਹਨ। ਲੋਕ ਪਾਣੀ ਨੂੰ ਵੀ ਤਰਸ ਰਹੇ ਹਨ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਜਲੰਧਰ ਦੀ ਸਬ ਡਿਵੀਜ਼ਨ ਸ਼ਾਹਕੋਟ ਵਿੱਚ ਪੁਲਿਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬਾਹਰ ਨਾਕਾਬੰਦੀ ਕਰ ਦਿੱਤੀ ਹੈ। ਰਾਹਤ ਸਮੱਗਰੀ ਲਿਆਉਣ ਵਾਲੀਆਂ ਸੰਸਥਾਵਾਂ ਦੇ ਵਾਹਨਾਂ ਨੂੰ ਚੌਂਕੀਆਂ ਤੇ ਰੋਕਿਆ ਜਾ ਰਿਹਾ ਹੈ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸਮਾਨ ਲੈ ਕੇ ਅੱਗੇ ਨਹੀਂ ਜਾ ਸਕਦੇ। ਮਾਲ ਲਿਜਾਣ ਲਈ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਸ਼ਰਤ ਇਹ ਹੈ ਕਿ ਜ਼ਿਆਦਾ ਤੁਸੀਂ ਮਾਲ ਪੁਲਿਸ ਨਾਕੇ ਤੇ ਹੀ ਜਮ੍ਹਾਂ ਕਰਵਾ ਦਿਓ, ਪ੍ਰਸ਼ਾਸਨ ਆਪ ਹੀ ਸਮਾਨ ਵੰਡੇਗਾ। ਜਾਂ ਫਿਰ ਜਾਣਾ ਹੋਵੇ ਤਾਂ ਗੱਡੀ ਤੇ ਮੁੱਖ ਮੰਤਰੀ ਦੀ ਫੋਟੋ ਵਾਲਾ ਪੰਜਾਬ ਸਰਕਾਰ ਦੀ ਹੜ੍ਹ ਰਾਹਤ ਗੱਡੀ ਦਾ ਸਟicker ਲਗਾ ਦਿਓ। ਰਾਹਤ ਕਾਰਜਾਂ ਵਿੱਚ ਲੱਗੀਆਂ ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਆਪਣੇ ਪੱਧਰ ਤੇ ਲੋਕਾਂ ਨੂੰ ਰਾਹਤ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਸਮਾਜ ਸੇਵੀ ਸੰਸਥਾਵਾਂ ਤੋਂ ਜ਼ਬਰਦਸਤੀ ਸਮਾਨ ਲੈ ਕੇ ਝੂਠੇ ਲਾਰੇ ਲਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਹਕੋਟ ਤੋਂ ਲੋਹੀਆਂ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲਗਾਏ ਗਏ ਪੁਲਿਸ ਨਾਕਿਆਂ ਦੀਆਂ ਵੀਡੀਓਜ਼ ਵੀ ਕੁਝ ਸੰਸਥਾਵਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵਾਇਰਲ ਕੀਤੀਆਂ ਗਈਆਂ ਹਨ।
ਦੁਆਬਾ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਕਿਹਾ ਕਿ ਪੁਲਿਸ ਮੁਲਾਜ਼ਮ ਰੋਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਰਾਹਤ ਸਮੱਗਰੀ ਉਹਨਾਂ ਕੋਲ ਜਮ੍ਹਾਂ ਕਰਵਾਉਣ ਲਈ ਅਧਿਕਾਰੀਆਂ ਦੇ ਹੁਕਮ ਹਨ, ਸਿੱਧਾ ਜਾ ਕੇ ਕੋਈ ਵੀ ਨਹੀਂ ਵੰਡੇਗਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਹਤ ਸਮੱਗਰੀ ਦੀ ਢੋਆ ਢੁਆਈ ਨੂੰ ਰੋਕਣ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਟਵੀਟ ਕਰਕੇ ਮਾਨ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੜ੍ਹ ਵੀ ਸਰਕਾਰ ਲਈ ਆਫਤ ਦਾ ਮੌਕਾ ਬਣ ਕੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਪਰੇਸ਼ਾਨ ਪਾਣੀਆਂ 'ਚ ਵੀ ਮੱਛੀਆਂ ਫੜੀਆਂ ਜਾ ਰਹੀਆਂ ਹਨ। ਪੁਲਿਸ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਸਰਹੱਦਾਂ ਤੇ ਨਾਕੇ ਲਗਾਏ ਹਨ, ਜਿੱਥੇ ਸਹਾਇਤਾ ਕਰਨ ਵਾਲੇ ਨੂੰ ਜਾਂ ਤਾਂ ਆਪਣੀ ਸਮੱਗਰੀ ਜਿਵੇਂ ਪਾਣੀ ਦੀਆਂ ਬੋਤਲਾਂ ਤੇ ਹੋਰ ਚੀਜ਼ਾਂ ਸਰਕਾਰ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵਾਲੇ ਸਟicker ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਪ੍ਰਚਾਰ ਕਰਨ ਮੌਕੇ ਵਜੋਂ ਆਈ ਜਾਪਦੀ ਹੈ। ਉਹਨਾਂ ਕਿਹਾ ਕਿ ਆਪ ਆਗੂ, ਵਿਧਾਇਕ ਅਤੇ ਮੰਤਰੀ ਲੋਕਾਂ ਦੀ ਮਦਦ ਕਰਨ ਦੀ ਬਜਾਏ ਸੋਸ਼ਲ ਮੀਡੀਆ ਤੇ ਪੋਸਟਾਂ ਲਈ ਫੋਟੋਆਂ ਖਿਚਵਾਉਣ ਲਈ ਲੱਗੇ ਹੋਏ ਹਨ। ਬਾਜਵਾ ਨੇ ਕਿਹਾ ਕਿ ਅਸੀਂ ਉਸ ਪਾਰਟੀ ਤੋਂ ਕੀ ਆਸ ਰੱਖ ਸਕਦੇ ਹਾਂ ਜਿਸ ਦਾ ਮਾਲਕ ਖੁਦ ਝੂਠ ਅਤੇ ਡਰਾਮੇ ਰਚ ਕੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਮਾਹਰ ਹੋਵੇ। ਅੰਮ੍ਰਿਤਸਰ ਵਿੱਚ ਡਰੱਗ ਦੇ ਨਾਲ ਫੜੇ ਗਏ ਤੇਜਵੀਰ ਸਿੰਘ ਗਿੱਲ ਮਾਮਲੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਜੰਗ ਸ਼ੁਰੂ ਹੋ ਗਈ ਹੈ। ਬੀਤੇ ਦਿਨੀ ਆਪ ਨੇ ਤੇਜਵੀਰ ਨੂੰ ਅਕਾਲੀ ਆਗੂ ਅਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਸਾਬਕਾ ਪ੍ਰਧਾਨ ਦੱਸਿਆ ਸੀ। ਉਧਰ ਸੋਮਵਾਰ ਨੂੰ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਤੇ ਨਿਸ਼ਾਨਾ ਲਗਾਇਆ ਅਤੇ ਉਹਨਾਂ ਖਿਲਾਫ ਐਕਸ਼ਨ ਦੀ ਗੱਲ ਕਹੀ। ਅਕਾਲੀ ਦਲ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਫੜਿਆ ਗਿਆ ਤੇਜਵੀਰ ਸਿੰਘ ਆਪ ਦਾ ਆਗੂ ਹੈ। ਉਹਨਾਂ ਦੱਸਿਆ ਕਿ ਤੇਜਵੀਰ ਸਿੰਘ ਚੋਣਾਂ ਤੋਂ ਪਹਿਲਾਂ ਹੀ ਪਾਰਟੀ ਤੋਂ ਦੂਰ ਹੋ ਗਿਆ ਸੀ। ਉਹ ਨਾ ਤਾਂ ਪਾਰਟੀ ਦੀਆਂ ਬੈਠਕਾਂ ਵਿੱਚ ਆਉਂਦਾ ਸੀ ਅਤੇ ਨਾ ਹੀ ਉਸਦੇ ਕੋਲ ਕੋਈ ਅਹੁਦਾ ਹੈ। 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਸਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਉਹਨਾਂ ਨੇ ਰਾਜਾ ਸਾਂਸੀ ਤੋਂ ਚੋਣ ਲੜ ਚੁੱਕੇ ਅਤੇ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਂਦੀਆਂ ਦੇ ਨਾਲ ਤੇਜਵੀਰ ਸਿੰਘ ਦੀ ਤਸਵੀਰ ਵੀ ਸਾਂਝੀ ਕੀਤੀ। ਅਰਸ਼ਦੀਪ ਕਲੇਰ ਨੇ ਦੱਸਿਆ ਕਿ ਤੇਜਵੀਰ ਹੁਣ ਮਿਆਂਦਿਆਂ ਦੇ ਨਾਲ ਕਾਰਾਂ ਤੇ ਘੁੰਮਦਾ ਹੈ ਅਤੇ ਉਹਨਾਂ ਦੇ ਕਬੱਡੀ ਕੱਪ ਦਾ ਵੀ ਪ੍ਰਬੰਧ ਕਰਦਾ ਹੈ। ਬੀਤੇ ਦਿਨੀ ਪਿੰਡ ਮਿਆਂਦਿਆਂ ਵਿੱਚ ਕਬੱਡੀ ਕੱਪ ਹੋਇਆ ਸੀ, ਇਸ ਨੂੰ ਤੇਜਵੀਰ ਨਹੀਂ ਕਰਵਾਇਆ ਸੀ। ਉਹ ਜਲਦ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨਗੇ। ਅਰਸ਼ਦੀਪ ਸਿੰਘ ਕਲੇਰ ਨੇ ਤੇਜਵੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਮਾਲਵਿੰਦਰ ਸਿੰਘ ਕੰਗ ਤੇ ਨਿਸ਼ਾਨਾ ਲਗਾਇਆ। ਉਹਨਾਂ ਕਿਹਾ ਕਿ ਮਾਲਵਿੰਦਰ ਸਿੰਘ ਕੰਗ ਨੂੰ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪੜਤਾਲ ਕਰ ਲੈਣੀ ਚਾਹੀਦੀ ਹੈ। ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੀਐਮ ਨੇ ਕਿਹਾ ਸੀ ਕਿ ਨਸ਼ਾ ਸਰਕਾਰਾਂ ਵੇਚਦੀਆਂ ਹਨ। ਹੁਣ ਇਹ ਗੱਲ ਸੱਚ ਸਾਬਤ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਹਮੇਸ਼ਾ ਨਸ਼ੇ ਨੂੰ ਇੱਕ ਪੌੜੀ ਦੇ ਤੌਰ ਤੇ ਵਰਤਿਆ ਹੈ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਤੇਜਵੀਰ ਸਿੰਘ ਦੀ ਉਹ ਗੱਲ ਕਰ ਰਿਹਾ, ਉਹ ਤੇਜਵੀਰ ਸਿੰਘ ਨੇ ਜਿੱਦਾਂ ਬਾਕੀ ਸਾਡਾ ਜਿਹੜਾ ਯੂਥ ਸੀ ਉਹ ਬਦਲਾਵ ਦੇ ਚੱਕਰ 'ਚ ਠੱਗਿਆ ਗਿਆ, ਉਹ ਤੇਜਵੀਰ ਸਿੰਘ ਵੀ ਬਦਲਾਵ ਦੇ ਚੱਕਰ 'ਚ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਤੇ ਆਮ ਆਦਮੀ ਪਾਰਟੀ ਦਾ ਅੱਜ ਦੀ ਤਰੀਕ ਦੇ ਵਿੱਚ ਉਹ ਇੱਕ ਸਰਗਰਮ ਵਰਕਰ ਹੈ। ਔਰ ਕੱਲਾ ਵਰਕਰ ਹੀ ਨਹੀਂ, ਆਮ ਆਦਮੀ ਪਾਰਟੀ ਦੇ ਜਿਹੜੇ ਰਾਜਾ ਸਾਂਸੀ ਤੋਂ ਹਲਕਾ ਇੰਚਾਰਜ ਨੇ ਬਲਦੇਵ ਸਿੰਘ ਮਿਆਦੀਆਂ ਸਾਹਿਬ, ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸਰਦਾਰ ਬਲਦੇਵ ਸਿੰਘ ਮਿਆਦੀਆਂ, ਇਹ ਨੇ ਜੀ ਬਲਦੇਵ ਸਿੰਘ ਮਿਆਦੀਆਂ, ਇਹ ਆਮ ਆਦਮੀ ਪਾਰਟੀ ਦੇ ਰਾਜਾ ਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੇ। ਕੇਜਰੀਵਾਲ ਨੇ ਇਹਨਾਂ ਨੂੰ ਪਾਰਟੀ ਜੁਆਇਨ ਕਰਾਈ, ਫਿਰ ਟਿਕਟ ਦਿੱਤੀ ਤੇ ਖਾਸਮ ਖਾਸ ਇਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਨੇ। ਇਹ ਇੱਥੋਂ ਪਤਾ ਲੱਗਦਾ ਕਿ ਚੋਣ ਹਾਰਨ ਤੋਂ ਬਾਅਦ ਵੀ ਪੰਜਾਬ ਦੀ ਇੱਕ ਬਹੁਤ ਇੰਪੋਰਟੈਂਟ ਚੇਅਰਮੈਨੀ ਬਲਦੇਵ ਸਿੰਘ ਮਿਆਦੀਆਂ ਨੂੰ ਦਿੱਤੀ ਗਈ। ਉਹ ਅੱਜ ਵੀ ਪੰਜਾਬ ਦੇ ਪਨਗਰੇਨ ਦੇ ਚੇਅਰਮੈਨ ਨੇ, ਸਟੇਟ ਮਿਨਿਸਟਰ ਦੇ ਰੈਂਕ ਦੇ ਉੱਤੇ ਨੇ। ਇਹ ਨਜ਼ਦੀਕੀਆਂ ਨੇ ਬਲਦੇਵ ਸਿੰਘ ਮਿਆਦੀ ਦੀਆਂ। ਇਹ ਮਿਆਦੀਆਂ ਸਾਹਿਬ ਦਾ ਇੱਕ ਪੋਲੀਟੀਕਲ ਇੱਕ ਰੁਤਬਾ ਹੈ ਪੰਜਾਬ ਸਰਕਾਰ ਦੇ ਵਿੱਚ ਕਿ ਜਿਸ ਲੀਡਰ ਦੀ ਕੱਲ ਆਮ ਆਦਮੀ ਪਾਰਟੀ ਦੇ ਕੰਗ ਸਾਹਿਬ ਨੇ ਗੱਲ ਕੀਤੀ ਹੈ, ਉਹ ਆਮ ਆਦਮੀ ਪਾਰਟੀ ਦਾ ਅੱਜ ਲੀਡਰ ਹੈ। ਆਮ ਆਦਮੀ ਪਾਰਟੀ ਦੇ ਚੇਅਰਮੈਨ ਦੇ ਨਾਲ ਉਹਨਾਂ ਦੀ ਗੱਡੀ 'ਚ ਰਹਿੰਦਾ, ਉਹਨਾਂ ਦਾ OSD ਹੈ। ਔਰ ਇਸ ਗੱਲ ਦੇ ਸਬੂਤ ਕਿੱਥੋਂ ਆਉਂਦੇ ਨੇ ਕਿ ਇੱਕ ਕਬੱਡੀ ਕੱਪ ਇਹ ਮਿਆਦੀਆਂ ਪਿੰਡ ਦੇ ਵਿੱਚ ਹੋਇਆ ਜੀ। ਕਬੱਡੀ ਕੱਪ ਇਹ ਟੂਰਨਾਮੈਂਟ ਬਲਦੇਵ ਸਿੰਘ ਮਿਆਦੀਆਂ ਨੇ ਆਪਣੇ ਜੱਦੀ ਪਿੰਡ ਦੇ ਵਿੱਚ ਕਬੱਡੀ ਦਾ ਕਰਾਇਆ। ਔਰ ਇਹ ਕਬੱਡੀ ਕੱਪ ਦਾ ਸਪਾਂਸਰ ਕੌਣ ਹੈ? ਇਹ ਕਬੱਡੀ ਕੱਪ ਦੇ ਪੈਸੇ ਸਾਰੇ ਕਿਹਨੇ ਲਾਏ? ਇਹ ਲਾਏ ਉਸੇ ਤੇਜਵੀਰ ਸਿੰਘ ਗਿੱਲ ਨੇ। ਫਿਰ ਹੁਣ ਦੱਸੇ ਆਮ ਆਦਮੀ ਪਾਰਟੀ ਕਿ 1.5 ਸਾਲ ਤੋਂ ਜਿਹੜਾ ਸ਼ਖਸ ਉਹਨਾਂ ਦੀ ਪਾਰਟੀ ਦੇ ਵਿੱਚ ਇੱਕ ਉੱਚ ਅਹੁਦੇਦਾਰਾਂ ਦੇ ਨਾਲ ਘੁੰਮ ਰਿਹਾ, ਬੈਠ ਰਿਹਾ, ਉਹਨਾਂ ਦੇ ਕਬੱਡੀ ਕੱਪ ਸਪਾਂਸਰ ਕਰ ਰਿਹਾ, ਇਹ ਪੰਜਾਬ ਦੀ ਜਨਤਾ ਤੋਂ ਕਿਉਂ ਲੁਕੋਇਆ ਗਿਆ? ਆਮ ਆਦਮੀ ਪਾਰਟੀ ਉਹ ਪਾਰਟੀ ਜਿਨੇ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ
ਸਿਰਫ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ, ਸਿਰਫ ਸਿਆਸੀ ਪੌੜੀ ਦੇ ਤੌਰ ਤੇ ਪੰਜਾਬ ਦੀ ਸੱਤਾ ਨੂੰ ਹਥਿਆਉਣ ਦੇ ਲਈ। ਔਰ ਕੀ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਿ ਜੀ ਨਸ਼ਾ ਆਪ ਨਹੀਂ ਵਿਕਦਾ, ਇਹ ਤਾਂ ਸਰਕਾਰਾਂ ਵਿਕਾਉਂਦੀਆਂ ਨੇ। ਤੇ ਫਿਰ ਅੱਜ ਸੱਚ ਹੀ ਹੋ ਗਿਆ ਨਾ। ਇਹ ਜਿਹੜੀਆਂ ਫੋਟੋਆਂ ਨੇ ਇਹ ਤਾਂ ਇਹੀ ਦਿਖਾਉਂਦੀਆਂ ਨੇ ਕਿ ਇਹ ਜਿਹੜਾ ਨਸ਼ਾ ਹੈ ਇਹ ਸਰਕਾਰਾਂ ਹੀ ਵਿਕਾ ਰਹੀਆਂ ਨੇ ਤੇ ਇਹਦੇ ਬਾਰੇ ਆਮ ਆਦਮੀ ਪਾਰਟੀ ਆ ਕੇ ਹੁਣ ਜਵਾਬ ਦੇਵੇ। ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਦੇ ਕੇ ਜਿੱਥੇ ਹਰਿਆਣਾ ਸਰਕਾਰ ਸਿੱਖਾਂ ਦੇ ਹਿਰਦੇ ਵਿਲੁੰਦਰ ਰਹੀ ਹੈ, ਉੱਥੇ ਹੀ ਇਨਸਾਫ ਦਾ ਵੀ ਜਨਾਜ਼ਾ ਕੱਢ ਰਹੀ ਹੈ। ਅੱਜ ਹਰਿਆਣਾ ਦੀ ਗੁਰਦੁਆਰਾ ਕਮੇਟੀ ਦੇ ਮੋਹਤਬਰ ਜੋ ਸਰਕਾਰ ਦੀ ਸਰਪ੍ਰਸਤੀ ਨਾਲ ਥਾਪੇ ਗਏ ਹਨ, ਉਹਨਾਂ ਦੀ ਜ਼ੁਬਾਨ ਇਸ ਬਾਰੇ ਕਿਉਂ ਨਹੀਂ ਖੁੱਲ ਰਹੀ। ਉਹਨਾਂ ਕਿਹਾ ਕਿ ਬਾਬਾ ਬਲਜੀਤ ਸਿੰਘ ਦਾਦੂਵਾਲ ਵੀ ਸਿਰਫ ਮੂੰਹ ਰੱਖਣ ਲਈ ਬੋਲੇ ਹਨ। ਜੇਕਰ ਉਹ ਸੱਚੇ ਹਨ ਤਾਂ ਉਹਨਾਂ ਨੂੰ ਹਰਿਆਣਾ ਕਮੇਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੇ ਬੰਦੀ ਸਿੰਘ ਹਲੇ ਤੱਕ ਨਹੀਂ ਛੱਡੇ ਜਾ ਰਹੇ ਤੇ ਇਹੋ ਜਿਹੇ ਬਲਾਤਕਾਰੀ ਖੁੱਲੇ ਛੱਡੇ ਜਾ ਰਹੇ ਹਨ ਕਿ ਸੌਦਾ ਰਾਮ ਰਹੀਮ ਨੂੰ ਦੁਬਾਰਾ ਹਰਿਆਣਾ ਦੀ ਸਰਕਾਰ ਨੇ ਪੈਰੋਲ ਤੇ ਰਿਹਾ ਕਰ ਦਿੱਤਾ ਹੈ। ਮੇਰੇ ਖਿਆਲ ਉਸ ਨੂੰ ਹਾਲੇ 2-3 ਮਹੀਨੇ ਹੀ ਹੋਏ ਸਨ ਅੰਦਰ ਗਿਆ ਤੇ ਹਰਿਆਣਾ ਸਰਕਾਰ ਨੇ ਫਿਰ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਦੇ ਹੋਏ ਉਸ ਨੂੰ ਪੈਰੋਲ ਦੀ ਰਿਹਾਈ ਕਰ ਦਿੱਤੀ 1 ਮਹੀਨੇ ਵਾਸਤੇ। ਔਰ ਅਸੀਂ ਦੇਖ ਰਹੇ ਹਾਂ ਕਿ ਜਦ ਉਹ ਚਾਹੁੰਦਾ ਹੈ ਤਦ ਉਹ ਪੈਰੋਲ ਤੇ ਰਿਹਾ ਹੋ ਕੇ ਆ ਜਾਂਦਾ ਹੈ। ਹਰਿਆਣਾ ਦੇ ਮਿਨਿਸਟਰ ਬੜੇ ਬਿਆਨ ਦਿੰਦੇ ਨੇ ਕਿ ਅਸੀਂ ਸਭ ਦੇ ਨਾਲ ਇਨਸਾਫ ਕਰਦੇ ਹਾਂ, ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਸਿੱਖਾਂ ਨਾਲ ਇਨਸਾਫ ਕਿਉਂ ਨਹੀਂ ਕਰਦੇ ਹੋ ਤੁਸੀਂ? ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਔਰ ਹੋਰ ਤਰ੍ਹਾਂ ਦਾ ਸਿੱਖਾਂ ਦਾ ਅਪਮਾਨ ਕਰਨ ਵਾਲੇ, ਰੇਪ ਕਰਨ ਵਾਲੇ, ਦੁਰਾਚਾਰੀ ਬੰਦਿਆਂ ਨੂੰ ਹਰਿਆਣਾ ਸਰਕਾਰ ਬਾਰ-ਬਾਰ ਪੈਰੋਲ ਦੇ ਕੇ ਕੀ ਸਮਝਦੀ ਹੈ ਕਿ ਬੜਾ ਆਪਣਾ ਨਾਂ ਖੱਟ ਰਹੀ ਹੈ। ਮਨ ਬੜਾ ਅਫਸੋਸ ਨਾਲ ਗੱਲ ਕਰਨਾ ਪੈਂਦਾ ਹੈ ਕਿ ਅੱਜ ਹਰਿਆਣਾ ਕਮੇਟੀ ਜਿਹੜੀ ਉਹਨਾਂ ਦੀ ਬੁੱਕਲ 'ਚ ਬੈਠੀ ਉਹਨਾਂ 'ਚੋਂ ਕੋਈ ਵੀ ਨਹੀਂ ਬੋਲ ਰਿਹਾ। ਉਹ ਕਿੱਧਰ ਗਿਆ ਮਹੰਤ ਕਰਮਜੀਤ ਸਿੰਘ ਜੀ ਮਹਾਰਾਜ, ਕਿੱਧਰ ਗਏ ਜਨਰਲ ਸਕੱਤਰ ਸਾਹਿਬ, ਕਿੱਥੇ ਹੋਰ ਮੈਂਬਰ? ਜ਼ਬਾਨ ਤੋਂ ਇੱਕ ਲਫ਼ਜ਼ ਵੀ ਫੁੱਟਿਆ। ਬਾਬਾ ਦਾਦੂਵਾਲ ਬੋਲਿਆ ਜ਼ਰੂਰ ਹੈ, ਪਰ ਚਾਹੀਦਾ ਤਾਂ ਇਹ ਸੀ ਕਿ ਜਿਹੜੀ ਹਰਿਆਣਾ ਸਰਕਾਰ ਬਾਰ-ਬਾਰ ਇਸ ਨੂੰ ਪੈਰੋਲ ਦੇ ਰਹੀ ਹੈ, ਮੈਂ ਆਪਣਾ ਅਸਤੀਫਾ ਹਰਿਆਣਾ ਕਮੇਟੀ 'ਚੋਂ, ਕਿਉਂਕਿ ਗੌਰਵ ਦੀ ਥਾਪੀ ਹੋਈ ਹੈ, ਮੈਂ ਇਸ 'ਚੋਂ ਆਪਣਾ ਅਸਤੀਫਾ ਦੇ ਰਿਹਾ ਰੋਸ ਵਜੋਂ। ਫਿਰ ਧਿਆਨ ਦਾ ਸਵਾਦ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਦੀ ਮਰਜ਼ੀ ਨਾਲ ਹੋ ਰਿਹਾ ਕੰਮ, ਜਿਹੜੇ 7-8 ਸਿੰਘ ਰਹਿ ਗਏ ਨੇ, ਜਿਹੜੇ 30 ਸਾਲ ਜੇਲ੍ਹ ਜਾ ਚੁੱਕੇ ਨੇ, ਉਹਨਾਂ ਨੂੰ ਤੇ ਹਾਰ ਨਹੀਂ ਕਰ ਰਹੀ ਕਿ ਜਿਹੜੇ ਸੁੱਖ ਦੁਖੀ ਹੈਗੇ, ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਤੁਸੀਂ ਉਦਨਾ ਕੀ ਹੈ ਬਾਰ-ਬਾਰ ਪੈਰੋਲ ਤੇ ਰਿਹਾ ਕਰ ਰਹੇ ਹੋ, ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਹੋ। ਕੋਈ ਇਨਸਾਫ ਹੈ ਰਹਿ ਗਿਆ ਕਿ ਨਹੀਂ ਰਹਿ ਗਿਆ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਣਾਇਆ ਗਿਆ ਅਕਾਲੀ ਦਲ ਦਾ ਸਟੂਡੈਂਟ ਵਿੰਗ ਇੱਕ ਵਾਰ ਫਿਰ ਚਰਚਾ ਵਿੱਚ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਅਕਾਲੀ ਦਲ ਦੇ SOI ਦੇ ਸਾਬਕਾ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਦੇ ਪ੍ਰਧਾਨ ਤੇਜਬੀਰ ਸਿੰਘ ਨੰਗਲੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਦੇ CIA ਦੇ ਸਟਾਫ ਵੱਲੋਂ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਤੇਜਬੀਰ ਸਿੰਘ ਨੰਗਲੀ ਤੋਂ ਬੀਤੀ ਰਾਤ 110 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇੱਕ ਵੱਡੇ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਸ ਮਾਮਲੇ ਦੀ ਭਿਣਕ ਮੁੱਖ ਮੰਤਰੀ ਨੂੰ ਪੈਣ ਤੋਂ ਬਾਅਦ ਰਾਤ ਨੂੰ ਹੀ ਪੁਲਿਸ ਨੂੰ ਇਹ ਮਾਮਲਾ ਦਰਜ ਕਰਨਾ ਪਿਆ। ਪੁਲਿਸ ਨੇ ਮੁਲਜ਼ਮ ਕੋਲੋਂ 110 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਪੁਲਿਸ ਮੁਲਜ਼ਮ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਤਰਫੋਂ ਤੇਜਬੀਰ ਸਿੰਘ ਨੂੰ 21 ਜੁਲਾਈ ਨੂੰ ਦਰਜ ਹੋਏ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ 100 ਗ੍ਰਾਮ ਹੈਰੋਇਨ, ਇੱਕ ਕਾਰ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਪਹਿਲਾਂ ਵੀ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਹਾਊਸਿੰਗ ਬੋਰਡ ਕਲੋਨੀ ਵਿੱਚ ਰਹਿਣ ਵਾਲੇ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਹੀ ਤੇਜਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼੍ਰੀ ਕਰਤਾਰਪੁਰ ਲਾਂਘੇ ਵਿੱਚ ਭਾਰੀ ਮੀਂਹ ਕਾਰਨ ਰਾਵੀ ਦਰਿਆ ਦੇ ਓਵਰਫਲੋ ਹੋਣ ਕਾਰਨ ਸ਼੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਰੋਕ ਦਿੱਤੀ ਗਈ ਹੈ।
ਵੀਰਵਾਰ ਨੂੰ ਤੀਰਥ ਯਾਤਰਾ ਰੱਦ ਕਰ ਦਿੱਤੀ ਗਈ ਸੀ, ਪਰ ਪਾਕਿਸਤਾਨ ਸਰਕਾਰ ਨੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀ ਵੀਡੀਓ ਜਾਰੀ ਕਰਕੇ ਆਪ ਸਥਿਤੀ ਬਾਰੇ ਦੱਸਿਆ ਹੈ। ਕਰਤਾਰਪੁਰ ਲਾਂਘੇ ਦਾ ਪ੍ਰਬੰਧਨ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਡਿਪਟੀ ਸੈਕਟਰੀ ਰਾਣਾ ਤਾਰਿਕ ਨੇ ਬੀਤੀ ਸ਼ਾਮ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਵਿੱਚ ਹੜ੍ਹ ਜਾਂ ਹੜ੍ਹ ਵਰਗੀ ਸਥਿਤੀ ਨਹੀਂ ਹੈ। ਉਹਨਾਂ ਨੇ ਭਾਰਤ ਸਰਕਾਰ ਨੂੰ ਤੁਰੰਤ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇੱਕ ਵੀਡੀਓ ਸੰਦੇਸ਼ ਵਿੱਚ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਹੜ੍ਹ ਆਇਆ ਸੀ ਅਤੇ ਪਾਣੀ ਕੁਝ ਘੰਟਿਆਂ ਵਿੱਚ ਹੀ ਘਟ ਗਿਆ ਸੀ। ਉਦੋਂ ਤੋਂ ਪਾਣੀ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ ਅਤੇ ਫਿਲਹਾਲ ਜ਼ੀਰੋ ਲਾਈਨ ਤੇ ਸਭ ਤੋਂ ਆਮ ਵਰਗਾ ਹੈ। ਉਹਨਾਂ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਉਹਨਾਂ ਦੇ ਸਮੇਂ ਅਨੁਸਾਰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਬੱਸਾਂ, ਇਲੈਕਟ੍ਰਿਕ ਗੱਡੀਆਂ, ਸੁਰੱਖਿਆ ਟੀਮਾਂ ਜ਼ੀਰੋ ਲਾਈਨ ਤੇ ਤਿਆਰ ਹਨ ਅਤੇ ਗੁਰੂ ਘਰ ਵੀ ਸ਼ਰਧਾਲੂਆਂ ਦੀ ਉਡੀਕ ਕਰ ਰਿਹਾ ਹੈ। ਮੁੱਖ ਗ੍ਰੰਥੀ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਲਾਂਘਾ ਬੰਦ ਹੋਣ ਦੇ ਬਾਵਜੂਦ PMU ਪੰਜਾਬ ਡਿਜ਼ਾਸਟਰ ਮੈਨੇਜਮੈਂਟ ਟੀਮਾਂ, ਇਵੈਕਿਊ ਟਰਸਟ, ਪ੍ਰਾਪਰਟੀ ਬੋਰਡ, ਸਿੰਚਾਈ, ਲੋਕ ਨਿਰਮਾਣ ਵਿਭਾਗ ਆਦਿ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਬੱਸਾਂ, ਕਿਸ਼ਤੀਆਂ ਅਤੇ ਬਚਾਅ ਟੀਮਾਂ ਦੀ ਤੈਨਾਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੁੱਖ ਗੁਰਦੁਆਰਾ ਪਰਿਕਰਮਾ ਦਿਖਾਉਂਦੇ ਹੋਏ ਉਹਨਾਂ ਦਾਅਵਾ ਕੀਤਾ ਕਿ ਇੱਥੇ ਹੜ੍ਹ ਦਾ ਪਾਣੀ ਨਹੀਂ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੀਡੀਓ ਦੀ ਰਾਹੀਂ ਦਾਸ ਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਵਡਭਾਗਾ ਸਮਾਂ ਮਿਲਿਆ। ਦਾਸ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਜਿਵੇਂ ਆਪ ਜੀ ਜਾਣਦੇ ਹੋ ਕਿ ਕੁਝ ਦਿਨ ਪਹਿਲੇ ਰਾਵੀ ਦੇ ਵਿੱਚ ਹੜ੍ਹ ਆਇਆ ਸੀ, ਜਿਸ ਕਰਕੇ ਕੱਲ ਜ਼ੀਰੋ ਲਾਈਨ ਤੇ ਕੋਈ 2 ਇੰਚ 3 ਇੰਚ ਪਾਣੀ ਆਇਆ ਸੀ, ਪਰ ਪਾਣੀ ਕੁਝ ਸਮੇਂ ਬਾਅਦ ਖੁਸ਼ਕ ਹੋ ਗਿਆ। ਲੇਕਿਨ ਕੱਲ 20 ਤਾਰੀਖ ਸੀ, 20 ਜੁਲਾਈ ਸੀ, ਅੱਜ 21 ਜੁਲਾਈ ਹੈ, 2 ਦਿਨ ਹੋ ਗਏ ਹਨ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਹੈ। ਸੰਗਤ ਦਰਸ਼ਨਾਂ ਵਾਸਤੇ ਨਹੀਂ ਆ ਸਕੀ, ਜਦ ਕਿ ਸਾਡੀ ਸਰਕਾਰ ਨੇ, ਗਵਰਨਮੈਂਟ ਆਫ ਪਾਕਿਸਤਾਨ ਨੇ, ਮਤਰੂਕਾ ਵਕਫ ਮਲਾਕ ਬੋਰਡ ਨੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, PMU ਜੋ ਕਿ ਕਰਤਾਰਪੁਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ, ਉਹਨਾਂ ਨੇ ਹੜ੍ਹ ਨੂੰ ਦੇਖਦਿਆਂ ਹੋਇਆਂ ਸਾਰੇ ਪ੍ਰਬੰਧ ਪੂਰੇ ਕੀਤੇ ਹੋਏ। ਜ਼ੀਰੋ ਲਾਈਨ ਤੇ ਬੱਸਾਂ ਵੀ ਖੜੀਆਂ ਹਨ, ਕਾਟਾਂ ਵੀ ਖਲੋਤੀਆਂ ਹਨ, ਸਾਡੀ ਰੈਸਕਿਊ ਟੀਮਾਂ ਵੀ ਉੱਥੇ ਖਲੋਤੀਆਂ ਹਨ, ਲੇਕਿਨ ਸੰਗਤਾਂ ਫਿਰ ਵੀ ਨਹੀਂ ਆਈਆਂ। ਦੇਖੋ, ਉਹ ਸੰਗਤਾਂ ਜਿਨ੍ਹਾਂ ਨੇ ਇੰਨਾ ਜ਼ਿੰਦਗੀ ਦਾ ਲੰਬਾ ਸਮਾਂ ਇੰਤਜ਼ਾਰ ਕੀਤਾ, ਉਹਨਾਂ ਨੇ 3-4 ਮਹੀਨੇ ਪਹਿਲੇ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਦਰਸ਼ਨਾਂ ਵਾਸਤੇ ਅਪਲਾਈ ਕੀਤਾ, ਪਰ ਜਿਹੜੀ ਸੰਗਤ ਜਿਨ੍ਹਾਂ ਦੀ ਡੇਟ ਕੱਲ ਸੀ ਜਾਂ ਜਿਨ੍ਹਾਂ ਦੀ ਡੇਟ ਅੱਜ ਹੈ, ਜਿਹੜੇ ਉਹ ਨਹੀਂ ਆ ਸਕੇ, ਤਾਂ ਫਿਰ ਉਹਨਾਂ ਦੇ ਦਿਲ ਤੇ ਕੀ ਬੀਤ ਰਿਹਾ ਹੋਏਗਾ। ਸੋ ਮੈਂ ਇੰਡੀਆ ਦੀ ਸਰਕਾਰ ਨੂੰ, ਇੰਡੀਆ ਦੀ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਜਿਸ ਤਰ੍ਹਾਂ ਮੈਂ ਹੁਣ ਵੀਡੀਓ ਰਿਕਾਰਡ ਕਰ ਰਿਹਾ ਹਾਂ, ਤੁਸੀਂ ਕਰਤਾਰਪੁਰ ਸਾਹਿਬ, ਮੈਂ ਇਸ ਟਾਈਮ ਗੁਰੂ ਘਰ ਦੇ ਪਰਿਕਰਮਾ 'ਚ ਖੜਾ ਹਾਂ, ਮੇਰੀ ਬੈਕ ਸਾਈਡ ਤੇ ਕਰਤਾਰਪੁਰ ਸਾਹਿਬ ਦੀ ਜੋ ਮੇਨ ਬਿਲਡਿੰਗ ਹੈ ਉਹਦੇ ਦਰਸ਼ਨ ਕਰ ਰਹੇ ਹੋ। ਗੁਰੂ ਘਰ ਦੇ ਪਰਿਕਰਮਾ ਦੇ ਦਰਸ਼ਨ ਕਰੋਗੇ, ਕਿਸ ਤਰ੍ਹਾਂ ਸਫਾਈ ਸੁਥਰਾਈ ਹੈ, ਕੋਈ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਹੈ। ਇਸੇ ਹੀ ਤਰ੍ਹਾਂ ਮੇਰੀ ਵੀਡੀਓ ਦੇ ਨਾਲ ਤੁਸੀਂ ਜ਼ੀਰੋ ਲਾਈਨ ਦੇ ਵੀ ਦਰਸ਼ਨ ਕਰੋਗੇ, ਜਿੱਥੋਂ ਇੰਡੀਆ ਦੀ ਸੰਗਤ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਐਂਟਰ ਹੁੰਦੀ ਹੈ, ਉਹ ਵੀ ਬਿਲਕੁਲ ਖੁਸ਼ਕ ਹੋ ਚੁੱਕਿਆ ਹੈ, ਕੋਈ ਪਾਣੀ ਦਾ ਨਾਮੋ ਨਿਸ਼ਾਨ ਨਹੀਂ। ਸੋ ਮੈਂ ਇੱਕ ਵਾਰੀ ਫਿਰ ਇੰਡੀਆ ਦੀ ਸਰਕਾਰ ਨੂੰ, ਇੰਡੀਆ ਦੇ ਪ੍ਰਬੰਧਕਾਂ ਨੂੰ, ਪਾਕਿਸਤਾਨ ਸਰਕਾਰ ਵੱਲੋਂ ਗੁਰੂ ਘਰ ਦਾ ਹੈੱਡ ਗ੍ਰੰਥੀ ਹੋਣ ਦੇ ਨਾਤੇ ਬੇਨਤੀ ਕਰਦਾ ਕਿ ਸੰਗਤਾਂ ਨੂੰ ਕੱਲ ਤੋਂ ਦਰਸ਼ਨਾਂ ਵਾਸਤੇ ਦੁਬਾਰਾ ਭੇਜਿਆ ਜਾਏ, ਤਾਂ ਕਿ ਸੰਗਤ ਆ ਕੇ ਗੁਰੂ ਘਰ ਦੇ ਦਰਸ਼ਨ ਕਰ ਸਕੇ, ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰ ਸਕੇ, ਆਪਣਾ ਜੀਵਨ ਸਫਲ ਕਰ ਸਕੇ ਤੇ ਪਾਕਿਸਤਾਨ ਦੀ ਸਰਕਾਰ ਉਹਨਾਂ ਦੀ ਸੇਵਾ ਕਰ ਸਕੇ। ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਵਿੱਚ ਸੁੱਕੀਆਂ ਤੇ ਜੁੱਠੀਆਂ ਰੋਟੀਆਂ ਦੀ ਨਿਲਾਮੀ ਵਿੱਚ ਘਪਲੇ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ 51 ਮੁਲਾਜ਼ਮਾਂ ਨੇ SGPC EMPLOYEES ਯੂਨੀਅਨ ਨਾਂ ਦੀ ਇੱਕ ਨਵੀਂ ਯੂਨੀਅਨ ਬਣਾਈ ਹੈ ਅਤੇ ਗੁਰਵਿੰਦਰ ਸਿੰਘ ਭੋਮਾ ਨੂੰ ਸਰਬਸੰਮਤੀ ਨਾਲ ਇਸ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਨਵੀਂ ਬਣਾਈ ਯੂਨੀਅਨ ਨੂੰ ਲੇਬਰ ਵਿਭਾਗ ਕੋਲ ਵੀ ਰਜਿਸਟਰ ਕਰਵਾਇਆ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਯੂਨੀਅਨ ਵਿੱਚ ਕਰੀਬ 2000 ਮੁਲਾਜ਼ਮ ਸ਼ਾਮਿਲ ਹੋ ਚੁੱਕੇ ਹਨ, ਜਦਕਿ SGPC ਦੇ ਮੁਲਾਜ਼ਮਾਂ ਦੀ ਗਿਣਤੀ 30,000 ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨੀਮੀਆਂ ਅਤੇ ਕਰੋੜਾਂ ਰੁਪਏ ਦੇ ਘਪਲੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਸੀ। ਇਨ੍ਹਾਂ ਮੁਲਾਜ਼ਮਾਂ ਵੱਲੋਂ ਲਗਾਤਾਰ ਬਾਗੀ ਸੁਰ ਦਿਖਾਏ ਜਾ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਗਿਆ ਹੈ। ਹੁਣ ਇਹਨਾਂ ਮੁਲਾਜ਼ਮਾਂ ਵੱਲੋਂ ਇੱਕ ਨਵੀਂ ਯੂਨੀਅਨ ਬਣਾਈ ਗਈ ਹੈ। ਜਾਣਕਾਰੀ ਅਨੁਸਾਰ ਇਸ ਦਾ ਮਕਸਦ ਮੁਲਾਜ਼ਮਾਂ ਦਾ ਪੱਖ ਰੱਖਣਾ ਹੋਵੇਗਾ ਅਤੇ ਇਸ ਵੱਲੋਂ ਕਾਨੂੰਨੀ ਲੜਾਈ ਵੀ ਲੜੀ ਜਾ ਸਕਦੀ ਹੈ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਕੋਈ ਵਿਭਾਗ ਨਹੀਂ ਹੈ ਜਿੱਥੇ ਕੋਈ ਯੂਨੀਅਨ ਬਣਾਈ ਜਾਵੇ, ਸਗੋਂ ਇਹ ਸਿੱਖਾਂ ਦੀ ਇੱਕ ਸਿਰਮੌਰ ਸੰਸਥਾ ਹੈ। ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਹ ਸੇਵਾ ਭਾਵਨਾ ਨਾਲ ਬਣਾਈ ਗਈ ਸੰਸਥਾ ਹੈ, ਇਸ ਲਈ ਅਜਿਹੀ ਕੋਈ ਵੀ ਯੂਨੀਅਨ ਬਣਾਉਣਾ ਸਰਾਸਰ ਗਲਤ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ SGPC ਅਜਿਹੀ ਕਿਸੇ ਵੀ ਯੂਨੀਅਨ ਵਿਰੁੱਧ ਕਾਰਵਾਈ ਲਈ ਕਾਨੂੰਨੀ ਸਹਾਇਤਾ ਵੀ ਲੈ ਸਕਦੀ ਹੈ। ਦੱਸ ਦਈਏ ਕਿ ਸੁੱਕੇ ਪ੍ਰਸ਼ਾਦਿਆਂ ਵਿੱਚ ਹੋਏ ਘਪਲੇ ਦੇ ਇਸ ਮਾਮਲੇ ਵਿੱਚ 1 ਅਪ੍ਰੈਲ 2019 ਤੋਂ ਦਸੰਬਰ 2022 ਤੱਕ ਵਿਕਰੀ ਅਤੇ ਨਿਲਾਮੀ ਵਿਚਕਾਰ ਇਹ ਘਪਲਾ ਸਾਹਮਣੇ ਆਇਆ ਸੀ। ਇਹ ਮਾਮਲਾ ਸਾਹਮਣੇ ਆਉਣ ਮਗਰੋਂ SGPC ਵੱਲੋਂ 51 ਮੁਲਾਜ਼ਮ ਮੁਅੱਤਲ ਕੀਤੇ ਗਏ ਸਨ।
ਜਿਨ੍ਹਾਂ ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਉਸ ਸਮੇਂ ਦੌਰਾਨ ਤੈਨਾਤ ਰਹੇ ਮੈਨੇਜਰ, ਸੁਪਰਵਾਈਜ਼ਰ, ਸਟੋਰ ਕੀਪਰ ਅਤੇ ਡਿਊਟੀ ਨਿਭਾਉਂਦੇ ਰਹੇ ਗੁਰਦੁਆਰਾ ਇੰਸਪੈਕਟਰ ਆਦਿ ਸ਼ਾਮਿਲ ਹਨ। ਇਨ੍ਹਾਂ 51 ਮੁਲਾਜ਼ਮਾਂ ਵਿੱਚੋਂ 2 ਸਟੋਰ ਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿੱਤੇ ਗਏ ਸਨ। ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਮੁਕਤੀ ਦੀ ਮੰਗ ਕਰ ਰਹੇ ਲੋਕ ਸ਼ਾਮਿਲ ਹੋ ਰਹੇ ਹਨ। ਲੰਘੇ ਕੱਲ੍ਹ ਵੱਖ-ਵੱਖ ਜਥੇਬੰਦੀਆਂ, ਆਮ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਝੋਟਾ ਨੂੰ ਜਲਦ ਤੋਂ ਜਲਦ ਰਿਹਾ ਕਰਨ ਦੀ ਮੰਗ ਕੀਤੀ ਸੀ। ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਅੱਜ ਪਰਮਿੰਦਰ ਸਿੰਘ ਝੋਟਾ ਦੇ ਪਿੰਡ ਪਹੁੰਚੇ। ਖਹਿਰਾ ਨੇ ਪਰਮਿੰਦਰ ਸਿੰਘ ਝੋਟਾ ਦੀ ਕੀਤੀ ਗਈ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਨ ਦੀ ਬਜਾਏ ਨਸ਼ਿਆਂ ਖਿਲਾਫ ਸੰਘਰਸ਼ ਕਰਨ ਵਾਲੇ ਯੋਧੇ ਨੂੰ ਜੇਲ੍ਹ ਭੇਜਿਆ। ਖਹਿਰਾ ਨੇ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੀਆਂ ਗ੍ਰਿਫਤਾਰੀਆਂ ਬਦਲਾਖੋਰੀ ਦੀ ਰਾਜਨੀਤੀ ਅਤੇ ਗਿੱਦੜ ਧਮਕੀਆਂ ਨਾਲ ਪੰਜਾਬ ਦੇ ਗੈਰਤਮੰਦ ਪਰਮਿੰਦਰ ਸਿੰਘ ਝੋਟਾ ਜਿਹੇ ਲੋਕ ਜੋ ਨਸ਼ਿਆਂ ਵਿਰੁੱਧ ਲੜ ਰਹੇ ਹਨ, ਉਹ ਕਦੇ ਵੀ ਨਹੀਂ ਡਰਨਗੇ। ਉਹਨਾਂ ਨੇ ਮੁੱਖ ਮੰਤਰੀ ਮਾਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਪੁਲਿਸ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨਸ਼ੇ ਖਿਲਾਫ ਡਟ ਕੇ ਲੜ ਰਿਹਾ ਸੀ, ਇਸ ਕਰਕੇ ਪ੍ਰਸ਼ਾਸਨ ਤੋਂ ਜਰਿਆ ਨਹੀਂ ਜਾ ਰਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਜਾਣ। ਉਹਨਾਂ ਨੇ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੂੰ ਹੁਣ ਨਸ਼ੇ ਖਿਲਾਫ ਲੜਨ ਵਾਲੇ ਨੌਜਵਾਨ ਨਹੀਂ ਚਾਹੀਦੇ, ਸਗੋਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਨੇ ਜਾਂ ਨਸ਼ਿਆਂ ਦਾ ਗੈਂਗ ਚਲਾਉਂਦੇ ਹਨ, ਅਜਿਹਿਆਂ ਨੂੰ ਮਾਨ ਸਰਕਾਰ ਵਧਾਵਾ ਦੇ ਰਹੀ ਹੈ। ਖਹਿਰਾ ਨੇ ਮਾਨ ਸਰਕਾਰ ਤੇ ਵਾਰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਡੀਐਸਪੀ ਇੱਕ ਲੋਕਲ ਮੈਡੀਕੋਜ਼ ਅਤੇ ਡਰੱਗ ਇੰਸਪੈਕਟਰ ਜਿਨ੍ਹਾਂ ਤੇ ਅਸਲ ਵਿੱਚ ਪਰਚਾ ਦਰਜ ਹੋਣਾ ਚਾਹੀਦਾ ਸੀ, ਜਿਨ੍ਹਾਂ ਦੀ ਜਾਂਚ ਵਿਜੀਲੈਂਸ ਨੂੰ ਕਰਨੀ ਚਾਹੀਦੀ ਸੀ, ਪਰ ਇੱਥੇ ਕੁਝ ਵੀ ਨਹੀਂ ਹੋਇਆ। ਸਿਰਫ 400 ਰੁਪਏ ਦਾ ਇੱਕ ਹਾਸੋਹੀਣਾ ਕੇਸ ਪਾ ਕੇ ਪਰਮਿੰਦਰ ਸਿੰਘ ਝੋਟੇ ਨੂੰ ਜਿਸ ਢੰਗ ਦੇ ਨਾਲ ਦਹਿਸ਼ਤ ਪਾਉਣ ਵਾਸਤੇ ਗ੍ਰਿਫਤਾਰ ਕੀਤਾ ਗਿਆ ਹੈ, ਮਾਨ ਸਰਕਾਰ ਨੇ ਮੈਸੇਜ ਦਿੱਤਾ ਹੈ ਕਿ ਅੱਜ ਤੋਂ ਬਾਅਦ ਸੂਬੇ ਵਿੱਚ ਨਸ਼ੇ ਦਾ ਵਿਰੋਧ ਕਿਸੇ ਨੇ ਵੀ ਨਹੀਂ ਕਰਨਾ। ਮਾਨ ਸਰਕਾਰ ਨੂੰ ਸਵਾਲ ਕਰਦਿਆਂ ਖਹਿਰਾ ਨੇ ਕਿਹਾ ਕਿ ਨਸ਼ਿਆਂ ਖਿਲਾਫ ਲੜਨ ਵਾਲਿਆਂ ਨੂੰ ਫੜਨ ਦੀ ਬਜਾਏ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੀ ਜੋ ਸ਼ਰੇਆਮ ਨਸ਼ਾ ਵੇਚਦੇ ਹਨ। ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਦੇ ਵਿਧਾਇਕ ਕਟਾਰੂ ਚੱਕ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ। ਇੱਕ NRI ਦੀ ਕੋਠੀ ਨੂੰ ਦੱਬਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ। ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਇਹ ਸੋਚਦੀ ਹੈ ਕਿ ਇਹ ਡਰਾ ਕੇ ਧਮਕਾ ਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦੱਬ ਸਕਦੀ ਹੈ ਤਾਂ ਸਰਕਾਰ ਇਸ ਭਰਮ ਵਿੱਚ ਨਾ ਰਹੇ। ਖਹਿਰਾ ਨੇ ਕਿਹਾ ਕਿ ਲੱਗਦਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਦੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ, ਕਿਉਂਕਿ ਜੋ ਮੁਗਲਾਂ ਕੋਲੋਂ ਅਤੇ ਅੰਗਰੇਜ਼ਾਂ ਕੋਲੋਂ ਨਹੀਂ ਡਰੇ ਉਹ ਇਹਨਾਂ ਤੋਂ ਕਿਵੇਂ ਡਰ ਜਾਣਗੇ। ਪੰਜਾਬ ਦੇ ਜਿਹੜੇ ਗੈਰਤਮੰਦ ਅਖਲਾਕੀ ਲੋਕ ਨੇ ਝੋਟੇ ਵਰਗੇ, ਉਹ ਨਹੀਂ ਡਰਨਗੇ। ਜੇਲਾਂ ਬੰਦਿਆਂ ਵਾਸਤੇ ਬਣੀਆਂ ਨੇ। ਜੇ ਭਗਵੰਤ ਮਾਨ ਨੂੰ ਗਲਤਫਹਿਮੀ ਹੋ ਗਈ ਆ ਕਿ ਇਸ ਤਰ੍ਹਾਂ ਪੁਲਿਸ ਦਾ ਦੁਰਉਪਯੋਗ ਕਰਕੇ, ਮਿਸਯੂਜ਼ ਕਰਕੇ ਤੁਸੀਂ ਲੋਕਾਂ ਦੀ ਆਵਾਜ਼ ਦਬਾ ਸਕਦੇ ਆ, ਇਹ ਸਰਾਸਰ ਇਹਦੀ ਨਿਖੇਧੀ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਅੱਜ ਮਾਨਸਾ ਅਸੀਂ ਪਹੁੰਚੇ। ਮੈਨੂੰ ਬੜਾ ਮਾਣ ਆ ਰਾਜਵਿੰਦਰ ਸਿੰਘ ਜੀ ਰਾਣਾ ਜਿਹੜੇ ਮੋਰਚੇ ਦੇ ਅਗਵਾਈ ਕਰ ਰਹੇ ਨੇ, ਅਤੇ ਹੋਰ ਮਾਨਸਾ ਦੇ ਜਿਹੜੇ ਅਖਲਾਕੀ ਅੱਛੇ ਲੋਕ, ਤੇ ਆ ਜਿਹੜਾ ਸਾਹਮਣੇ ਮੇਰੇ ਖੜਾ ਮੀਡੀਆ ਆਰਗੈਨਿਕ ਜਿਹੜਾ ਲੋਕਾਂ ਦੀ ਆਵਾਜ਼ ਦੁਨੀਆ ਭਰ ਚ ਪਹੁੰਚਾ ਰਿਹਾ, ਕਿ ਉਹਨਾਂ ਨੇ ਇਸ ਜਿਹੜੀ ਗੈਰ ਕਾਨੂੰਨੀ ਇੱਕ ਅਰੈਸਟ ਜਿਹੜੀ ਕੀਤੀ ਆ, ਉਹਦਾ ਪੂਰਾ ਮੁੱਦਾ ਦੁਨੀਆ ਭਰ ਚ ਪਹੁੰਚਾਇਆ। ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪਰਵਿੰਦਰ ਸਿੰਘ ਝੋਟੇ ਦਾ ਜਿਹੜਾ ਮੁਕੱਦਮਾ ਤੇ ਉਹਦੀ ਅਰੈਸਟ ਆ, ਇੱਕ ਗੁਰਸਿੱਖ ਦੀ, ਇੱਕ ਅੱਛੇ ਅੰਮ੍ਰਿਤਧਾਰੀ ਪਰਿਵਾਰ ਦੀ, ਜਿਹੜੇ ਬੱਚੇ ਵੀ ਅੰਮ੍ਰਿਤਧਾਰੀ ਨੇ, ਗੁਰਸਿੱਖ ਨੇ, ਉਹਦੀ ਅਰੈਸਟ ਅੰਗਰੇਜ਼ੀ ਚ ਕਹਿੰਦੇ ਨੇ ਇਟਸ ਲਾਈਕ ਸ਼ੂਟਿੰਗ ਦ ਮੈਸੇਂਜਰ। ਜਿਹੜਾ ਡਾਕੀਆ ਹੁੰਦਾ ਨਾ, ਉਹ ਜਾ ਕੇ ਸੁਣਿਆ ਜਾ ਕੇ ਘਰ ਘਰ ਖੜਕਾ ਕੇ ਉਹ ਡਾਕੀਆ ਚਿੱਠੀਆਂ ਦਿੰਦਾ, ਸੁਣਿਆ ਦਿੰਦਾ। ਇਹ ਡਾਕੀਏ ਦਾ ਕਤਲ ਕੀਤਾ ਇਹਨਾਂ ਨੇ, ਜੋ ਇਹਨੇ ਭਗਵੰਤ ਮਾਨ ਨੇ ਇਸ ਮੁਕੱਦਮੇ, ਔਰ ਮੁਕੱਦਮਾ ਆਪਣੇ ਆਪ ਚ ਹਾਸੋਹੀਣਾ। ਵਕੀਲ ਸਾਹਿਬ ਬੈਠੇ ਨੇ ਪਿੱਛੇ, ਇਹਨਾਂ ਨੇ ਦੱਸਿਆ 400 ਰੁਪਏ ਦੀ ਐਕਸਟੋਰਸ਼ਨ, 400 ਰੁਪਏ ਦੀ। ਔਰ ਪਰਵਿੰਦਰ ਝੋਟੇ ਦਾ ਰਿਕਾਰਡ ਆ ਕਿ ਇਹ ਅਰਸੇ ਤੋਂ ਡਰੱਗਸ ਦੇ ਖਿਲਾਫ, ਮਾਫੀਆ ਦੇ ਖਿਲਾਫ, ਨੈਕਸਸ ਦੇ ਖਿਲਾਫ ਪੂਰੀ ਬੇਬਾਕੀ ਨਾਲ, ਨਿਡਰਤਾ ਨਾਲ ਲੜ ਰਿਹਾ ਸੀਗਾ। ਇਹਦਾ ਮਤਲਬ ਹੈ ਕਿ ਭਗਵੰਤ ਮਾਨ ਨੂੰ, ਕੇਜਰੀਵਾਲ ਨੂੰ ਹੁਣ ਨਸ਼ੇ ਦੇ ਖਿਲਾਫ ਲੜਨ ਵਾਲੇ ਨਹੀਂ ਚਾਹੀਦੇ, ਬਲਕਿ ਜਿਹੜੇ ਨਸ਼ਾ ਦਾ ਵਪਾਰ ਕਰਦੇ ਨੇ, ਜਿਹੜਾ ਮਾਫੀਆ ਡਰੱਗਸ ਦਾ ਜਿਹੜਾ ਨੈਕਸਸ ਆ, ਜੋ ਲੋਕਲ ਮੈਨੂੰ ਜਾਣਕਾਰੀ ਮਿਲੀ ਆ, ਜੇ ਲੋਕਲ ਮਾਨਸਾ ਦੇ ਇਸ ਇਸ਼ੂ ਨਾਲ ਕਨੈਕਟਡ ਕਰੀਏ ਤਾਂ ਇੱਕ ਡੀਐਸਪੀ, ਇੱਕ ਇੱਥੋਂ ਦਾ ਲੋਕਲ ਮੈਡੀਕੋਜ਼ ਮਾਨਸਾ ਦਾ, ਇੱਕ ਇੱਥੋਂ ਦਾ ਡਰੱਗ ਇੰਸਪੈਕਟਰ, ਜਿਨ੍ਹਾਂ ਤੇ ਅਸਲ ਪਰਚਾ ਦਰਜ ਹੋਣਾ ਚਾਹੀਦਾ ਸੀਗਾ, ਜਿਨ੍ਹਾਂ ਦੀ ਤਹਿਕੀਕਾਤ ਵਿਜੀਲੈਂਸ ਨੂੰ ਕਰਨੀ ਚਾਹੀਦੀ ਸੀ, ਕਿਸੇ ਦੀ ਤਹਿਕੀਕਾਤ ਨਹੀਂ ਕੀਤੀ। ਸਿਰਫ 400 ਰੁਪਏ ਦਾ ਹਾਸੋਹੀਣੀ ਇੱਕ ਐਕਸਟੋਰਸ਼ਨ ਦਾ ਮੁਕੱਦਮਾ ਬਣਾ ਕੇ ਪਰਵਿੰਦਰ ਸਿੰਘ ਨੂੰ ਜਿਸ ਢੰਗ ਦੇ ਨਾਲ ਇੱਕ ਦਹਿਸ਼ਤ ਪਾਉਣ ਵਾਸਤੇ ਘਰੋਂ ਜਾ ਕੇ ਚੱਕਿਆ ਗਿਆ, ਮੈਂ ਸਮਝਦਾ ਇਹ ਭਗਵੰਤ ਮਾਨ ਨੇ ਇਹ ਮੈਸੇਜ ਦਿੱਤਾ ਵਾ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ੇ ਦਾ ਵਿਰੋਧ ਨਹੀਂ ਤੁਸੀਂ ਕਰਨਾ। ਔਰ ਇਹ ਉਹ ਬੰਦੇ ਨੇ ਫਰਜ਼ੀ ਬੋਕਰ ਵਾਲੇ, ਇਨਕਲਾਬੀ ਜਿਹੜੇ ਫਰਜ਼ੀ
ਜਿਹੜਾ ਕੇਜਰੀਵਾਲ ਇੱਥੇ ਆਣ ਕੇ ਚੋਣਾਂ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਅਸੀਂ ਨਸ਼ਾ 3 ਮਹੀਨਿਆਂ 'ਚ ਪੰਜਾਬ 'ਚ ਖਤਮ ਕਰਾਂਗੇ। ਇਹ ਉਹਨਾਂ ਦੀ ਕਰਤੂਤ ਆ। ਔਰ ਪੁਲਿਸ ਦਾ ਜਿੱਦਾਂ ਮੈਂ ਕਿਹਾ ਕਿ ਗ੍ਰੋਸ ਮਿਸਯੂਜ਼ ਆਫ ਪੁਲਿਸ ਫॉर ਸੈਟਲਿੰਗ ਪਰਸਨਲ ਸਕੋਰਸ ਅਗੇਂਸਟ ਵਿਸਲ ਬਲੋਅਰਸ। ਇਹ ਪਰਵਿੰਦਰ ਸਿੰਘ ਝੋਟਾ ਇੱਕ ਵਿਸਲ ਬਲੋਅਰ ਆ, ਇੱਕ ਐਕਟਿਵਿਸਟ ਆ ਜਿਹੜਾ ਨਸ਼ੇ ਦੇ ਖਿਲਾਫ ਲੜਾਈ ਲੜ ਰਿਹਾ ਸੀਗਾ। ਇਹ ਉਹਨੂੰ ਅਰੈਸਟ ਕਰਕੇ ਬਾਕੀ ਸਾਰੇ ਪੰਜਾਬ ਦੀ ਜ਼ੁਬਾਨ ਬੰਦ ਕਰਨ ਦਾ ਜਿਹੜਾ ਉਪਰਾਲਾ ਕੀਤਾ, ਉਹਦੀ ਤਾਂ ਅਸੀਂ ਵਿਰੋਧ ਕਰਦੇ ਆ। ਪੰਜਾਬ ਦੀ ਵਿਧਾਨ ਸਭਾ ਇਹ ਹੁਣ ਸੱਦਦੇ ਨਹੀਂਗੇ, ਇਹ ਸਿਰਫ ਆਪਣੇ ਏਜੰਡੇ ਨੂੰ ਪਰਸੂ ਕਰਨ ਲਈ ਜੋ ਦਿੱਲੀੋਂ ਹੁਕਮ ਆਉਂਦਾ ਉਦੋਂ ਬੁਲਾਉਂਦੇ ਨੇ, ਉਹ ਬੁਲਾਉਣਗੇ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਠਾਵਾਂਗੇ। ਅੱਜ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਦਾ, ਭਗਵੰਤ ਮਾਨ ਨੂੰ ਕਟਾਰੂ ਚੱਕ ਕਿਉਂ ਨਹੀਂ ਫੜਿਆ ਤੁਸੀਂ? ਜਿਹੜੀ ਆ ਸਰਬਜੀਤ ਕੌਰ ਮਾਣੂਕੇ ਜਿਸ ਨੇ ਇੱਕ NRI ਦੀ ਕੋਠੀ ਦਿਨ ਦਿਹਾੜੇ ਇੱਕ ਪੂਰਾ ਸਾਜ਼ਿਸ਼ ਦੇ ਤਹਿਤ ਉਹਦੀ ਕੋਠੀ ਤੇ ਕਬਜ਼ਾ ਕੀਤਾ, ਉਹਨੂੰ ਕਿਉਂ ਨਹੀਂ ਫੜਿਆ ਤੁਸੀਂ? ਜਿਹੜਾ ਤੁਹਾਡਾ ਦੀਪ ਕੰਬੋਜ ਬਦਫੈਲੀਆਂ ਕਰਦਾ ਔਰਤ ਦੇ ਨਾਲ ਅਬੋਹਰ ਦਾ ਇੰਚਾਰਜ, ਉਹਨੂੰ ਕਿਉਂ ਨਹੀਂ ਫੜਿਆ ਤੁਸੀਂ? ਜਿਹੜਾ ਤੁਹਾਡਾ ਜਗਦੀਪ ਕੰਬੋਜ MLA ਜਲਾਲਾਬਾਦ ਜਿਹਨੇ ਬੱਸ ਸਟੈਂਡ ਦੇ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਘਰ ਦੇ ਅੰਦਰ ਲਈ ਹੋਈ ਹੈ ਸਰਕਾਰੀ ਜ਼ਮੀਨ, ਉਹਨੂੰ ਕਿਉਂ ਨਹੀਂ ਫੜਿਆ ਤੁਸੀਂ? ਤੇ ਤੁਸੀਂ ਜਿਹੜੇ ਵੱਡੇ ਮਾਫੀਆ ਲੋਕ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਵਿਸ਼ਵ ਭਰ ਦੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਵੈਬ ਚੈਨਲ ਜਾਰੀ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕੁਝ ਸਵਾਲ ਵੀ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ SGPC ਦੁਆਰਾ ਸ਼ੁਰੂ ਕੀਤੇ ਗਏ YouTube ਚੈਨਲ ਨੂੰ ਲੈ ਕੇ ਸਵਾਲ ਕੀਤੇ ਹਨ। ਉਹਨਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਲਈ SGPC ਅੰਮ੍ਰਿਤਸਰ ਵੱਲੋਂ ਆਪਣਾ ਇੱਕ YouTube ਚੈਨਲ ਚਲਾਉਣਾ ਇੱਕ ਸ਼ਲਾਘਾਯੋਗ ਕਦਮ ਹੈ, ਪਰੰਤੂ ਇਹ ਗੱਲ ਸਮਝ ਤੋਂ ਪਰੇ ਹੈ ਕਿ PTC ਪੰਜਾਬੀ YouTube ਉੱਤੇ ਵੀ ਪਾਵਨ ਗੁਰਬਾਣੀ ਦਾ ਲਾਈਵ ਟੈਲੀਕਾਸਟ ਕਿਸ ਅਧਿਕਾਰ ਤਹਿਤ ਕਰ ਰਿਹਾ ਹੈ। ਕੰਗ ਨੇ ਕਿਹਾ ਕਿ ਸਵਾਲ ਇਹ ਹੈ ਕਿ ਜੇ PTC ਪੰਜਾਬੀ YouTube ਉੱਤੇ ਲਾਈਵ ਟੈਲੀਕਾਸਟ ਕਰ ਸਕਦਾ ਹੈ ਤਾਂ ਬਾਕੀ ਚੈਨਲ ਕਿਉਂ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ PTC ਪੰਜਾਬੀ ਦੇ YouTube ਪਲੇਟਫਾਰਮ ਉੱਤੇ ਜੋ ਐਡਸ ਦਿਖਾਈਆਂ ਜਾ ਰਹੀਆਂ ਹਨ ਕਿ ਇਹ ਮਰਿਆਦਾ ਦੀ ਉਲੰਘਣਾ ਨਹੀਂ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਵੈਬ ਚੈਨਲ ਲਾਂਚ ਕੀਤਾ ਗਿਆ ਸੀ। ਇਸ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਮਗਰੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਹੋਇਆ, ਜਿੱਥੇ ਵੈਬ ਚੈਨਲ ਦੀ ਰਸਮੀ ਆਰੰਭਤਾ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਪ੍ਰਸਾਰਣ ਲਈ ਬਣਾਏ ਗਏ ਇਸ ਚੈਨਲ ਦਾ ਨਾਂ SGPC ਸ਼੍ਰੀ ਅੰਮ੍ਰਿਤਸਰ ਰੱਖਿਆ ਗਿਆ ਹੈ, ਜੋ YouTube ਅਤੇ Facebook ਤੇ ਉਪਲਬਧ ਹੋਵੇਗਾ। ਇਸ ਸਮਾਗਮ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਹਾਜ਼ਰੀ ਭਰੀ।